ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾ ਗੁਰਦੀਨ ਬਿਰਦੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਜੈਂਡਰ ਹੋਮ ਲੋਨ ਵਾਲੇ ਮੋਂਚੀਮਾ ਜੀ 5590525575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਤੋਂ ਤੁਸੀਂ ਘਰਾਂ ਦੀ, ਕਾਰਾਂ ਦੀ, ਆਟੋ, ਹੋਮ ਸਾਰੀਆਂ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500। ਆਪ ਸਭ ਦਾ ਹੀ ਧੰਨਵਾਦ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਮੇਰੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਭ ਤੋਂ ਪਹਿਲੀ ਖਬਰ, ਬਿਜਲੀ ਦਾ ਸੰਕਟ ਸੱਚੀ ਮੁੱਚੀ ਇੱਕ ਸੰਕਟ ਬਣ ਚੁੱਕਾ। ਬਿਲਕੁਲ ਜੀ, ਸਭ ਤੋਂ ਵੱਡਾ ਸੰਕਟ ਹੈ ਇਸ ਵੇਲੇ, ਸਭ ਤੋਂ ਵੱਡੀ ਗੱਲ, ਕਿਉਂਕਿ ਆਮ ਲੋਕਾਂ ਦੇ ਨਾਲ ਜਿਹੜੀ ਜੁੜੀ ਹੋਈ ਉਹ ਲੋਕ ਜਿਹੜੇ ਕੋਹਲੂ ਦੇ ਜਿਹੜਾ ਜੀ ਬੈਲ ਵਾਂਗ ਜੁਪੇ ਹੋਏ ਆ ਪਿਛਲੇ ਸਾਲਾਂ ਤੋਂ ਇਹ ਬਿਜਲੀ ਦੇ ਮੋਟੇ ਬਿੱਲ ਭਰਨ ਦੇ ਵਾਸਤੇ, ਤੇ ਉਹਨਾਂ ਨੂੰ ਬਿਜਲੀ ਫੇਰ ਨਹੀਂ ਜਿਹੜੀ ਜੀ ਉਹ ਮਿਲ ਰਹੀ। ਇਹ ਲੋਕਾਂ ਦੀ ਚੁੱਪੀ ਹੈ ਔਰ ਇਹ ਸਰਕਾਰਾਂ ਦੀ ਬੇਈਮਾਨੀ ਹੈ। ਪਿਛਲੀ ਸਰਕਾਰ ਦੀ ਬੇਈਮਾਨੀ ਜਿਹੜੇ ਉਹ ਸਮਝੌਤੇ ਸਾਈਨ ਕਰਕੇ ਗਈ, ਮੌਜੂਦਾ ਸਰਕਾਰ ਦੀ ਬੇਈਮਾਨੀ ਕਿ ਉਹਨੇ ਉਹਨਾਂ ਸਮਝੌਤਿਆਂ ਵੱਲ ਵੇਖਣਾ ਵੀ ਠੀਕ ਨਹੀਂ ਸਮਝਿਆ। ਉਹਨੂੰ ਇਹ ਲੱਗਦਾ ਸੀਗਾ ਚੁੱਪ ਕਰਕੇ ਜੋ ਮਾਲ ਉਹ ਛਕਦੇ ਸੀਗੇ, ਮੌਜੂਦਾ ਵੀ ਜਿਹੜਾ ਜੀ ਉਹ ਛਕੀ ਜਾਓ, ਕਿਹੜਾ ਕੋਈ ਪੁੱਛਣ ਲੱਗਾ। ਹਾਲਾਤ ਜਿਹੜੇ ਜੀ ਇਸ ਵਾਲੀ ਨੇਚਰ ਨੇ ਸਾਹਮਣੇ ਲਿਆ ਤੇ ਕੁਦਰਤ ਨੇ ਸਾਹਮਣੇ ਲਿਆ ਤੇ ਮੌਨਸੂਨ ਪਛੜ ਗਈ, ਉਹਦੇ ਕਰਕੇ ਇਹ ਸਾਰਾ ਜਿਹੜੇ ਜੀ ਉਹ ਹਾਲਾਤ ਬਣ ਗਏ। ਜਿਹੜੇ ਥਰਮਲ ਪਲਾਂਟ ਨੇ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਤੀਜੇ ਜਿਹੜੇ ਉਹ ਠੱਪ ਹੋ ਰਹੇ ਆ ਯੂਨਿਟ ਇਹਨਾਂ ਦੇ। 1980 ਮੈਗਾਵਾਟ ਵਾਲਾ ਤਲਵੰਡੀ ਸਾਬੋ ਥਰਮਲ ਪਲਾਂਟ ਪੂਰੇ ਤਰੀਕੇ ਨਾਲ ਬੰਦ ਹੋ ਗਿਆ। ਰੋਪੜ ਦੇ ਵਿੱਚ 210 ਮੈਗਾਵਾਟ ਵਾਲਾ ਤੀਜਾ ਯੂਨਿਟ ਬੰਦ ਹੋ ਗਿਆ। ਇਸ ਪਲਾਂਟ ਦੇ 6 ਦੇ ਵਿੱਚੋਂ 3 ਯੂਨਿਟ ਬੰਦ ਪਏ ਆ। ਸਾਰੇ ਯੂਨਿਟ ਚੱਲਣ ਦੇ ਉੱਤੇ 840 ਮੈਗਾਵਾਟ ਜਿਹੜੀ ਉਹ ਬਿਜਲੀ ਬਣਾਉਣ ਦੀ ਸਮਰੱਥਾ ਹੈ ਜਿਹੜੀ। ਤਲਵੰਡੀ ਸਾਬੋ ਪਲਾਂਟ ਦੀ ਇੱਕ ਯੂਨਿਟ ਤੇ 3 ਪਹਿਲਾਂ ਬੰਦ ਸੀਗੀਆਂ। ਅੱਧੀ ਪਾਵਰ ਦੇ ਨਾਲ, ਅੱਧੀ ਸਮਰੱਥਾ ਦੇ ਨਾਲ ਚੱਲ ਰਿਹਾ ਯੂਨਿਟ ਉਹ ਸ਼ੁੱਕਰਵਾਰ ਨੂੰ ਸਾਥ ਛੱਡ ਗਿਆ। ਪਾਵਰਕਾਮ ਦੀ ਜਿਹੜੀ ਕਾਰਜ ਪ੍ਰਣਾਲੀ ਆ ਉਹਦੇ ਉੱਤੇ ਸਵਾਲ ਉੱਠਣ ਲੱਗੇ, ਕਿਉਂਕਿ ਇਸ ਤਰ੍ਹਾਂ ਦੀ ਸਥਿਤੀ ਪਹਿਲਾਂ ਕਦੇ ਨਹੀਂ ਬਣੀ। ਤੇਜ਼ ਗਰਮੀ, ਝੋਨੇ ਦੀ ਫਸਲ, ਬਿਜਲੀ ਦੀ ਡਿਮਾਂਡ ਲਗਾਤਾਰ ਵੱਧ ਰਹੀ ਆ। ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਕੱਟ ਲੱਗ ਰਹੇ ਆ। 6-6 ਘੰਟੇ ਸ਼ਹਿਰਾਂ 'ਚ ਬਿਜਲੀ ਜਾ ਰਹੀ ਆ। ਇੰਡਸਟਰੀ ਨੂੰ ਰੋਜ਼ 1000 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ। ਡਿਮਾਂਡ ਸਪਲਾਈ ਦੇ ਵਿੱਚ 771 ਮੈਗਾਵਾਟ ਦਾ ਫਰਕ ਹੈ। ਥਰਮਲ ਪਲਾਂਟ ਦੀ ਰਿਪੇਟ ਨੂੰ ਕਿੰਨਾ ਸਮਾਂ ਲੱਗਦਾ ਹੈ ਕੋਈ ਪਤਾ ਨਹੀਂ। ਕੁਛ ਇਸ ਕਰਕੇ ਨਹੀਂ ਹੋ ਸਕਦਾ ਕਿ ਇਹਨਾਂ ਥਰਮਲ ਪਲਾਂਟ ਨੂੰ ਕੋਈ ਜੁਰਮਾਨਾ ਨਹੀਂ ਲਾਇਆ ਜਾ ਸਕਦਾ, ਕੋਈ ਨੋਟਿਸ ਨਹੀਂ ਕੱਢਿਆ ਜਾ ਸਕਦਾ, ਕੋਈ ਖਿਚਾਈ ਨਹੀਂ ਕੀਤੀ ਜਾ ਸਕਦੀ, ਕਿਉਂਕਿ ਸਮਝੌਤਿਆਂ ਦੇ ਵਿੱਚ ਦਰਜ ਹੈ, ਸਮਝੌਤਿਆਂ ਦੇ ਵਿੱਚ ਸਾਈਨ ਹੈ ਕਿ ਤੁਸੀਂ ਕੁਝ ਨਹੀਂ ਇਹਨਾਂ ਦੇ ਮਾਮਲਿਆਂ ਦੇ ਉੱਤੇ ਕਰ ਸਕਦੇ। ਇਹ ਥਰਮਲ ਪਲਾਂਟ ਵਾਲੇ ਆਪਣਾ ਥਰਮਲ ਕਿਉਂ ਚਲਾਉਣਗੇ, ਉਹਦੇ ਉੱਤੇ ਪੈਸਾ ਕਿਉਂ ਖਰਚ ਕਰਨਗੇ, ਜਦੋਂ ਸਮਝੌਤੇ ਦੇ ਵਿੱਚ ਇਹ ਸਾਈਨ ਹੈ ਕਿ ਲਮਸਮ ਮਨੀ ਜਿਹੜੀ ਆ ਉਹ ਤੁਹਾਨੂੰ ਮਿਲੀ ਜਾਣੀ ਆ। ਔਰ ਇਹ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਜਿਹੜੇ ਪਿਛਲੀ ਸਰਕਾਰ ਨੇ ਕੀਤੇ ਸੀਗੇ, ਮੌਜੂਦਾ ਸਰਕਾਰ ਨੂੰ ਸਮਝ ਨਹੀਂ ਪੈ ਰਹੀ, ਇਹ ਉਹਦੇ ਗਲੇ ਦੀ ਹੱਡੀ ਜਿਹੜਾ ਜੀ ਉਹ ਬਣ ਜਾਣੇ ਆ ਔਰ ਬਣ ਰਹੇ ਆ। ਜਿਹੜੀ ਇੰਡਸਟਰੀ ਆ ਉਹ ਇਹ ਕਹਿੰਦੇ ਆ ਕਿ ਅਸੀਂ ਇੱਥੋਂ ਚੱਲ ਜਾਾਂਗੇ। ਆਪਾਂ ਪਿਛਲੀ ਵਾਰੀ ਜਿਹੜੀ ਪਿਛਲੀ ਸਰਕਾਰ ਸੀ 10 ਸਾਲਾਂ ਦੀ, ਉਹਦੇ ਵਿੱਚ ਗੋਬਿੰਦਗੜ੍ਹ ਉੱਜੜਦਾ ਵੇਖਿਆ। ਗੋਬਿੰਦਗੜ੍ਹ ਕਿਸੇ ਸਮੇਂ ਲੋਹੇ ਦੀ ਨਗਰੀ ਹੁੰਦਾ ਸੀ, ਚਿਮਨੀਆਂ ਜਿਹੜੀਆਂ 24 ਘੰਟੇ ਚੱਲਦੀਆਂ ਸੀ। ਅੱਜ ਸਾਰਾ ਗੋਬਿੰਦਗੜ੍ਹ ਠੰਡਾ ਪਿਆ। ਆਉਂਦੇ ਦਿਨਾਂ ਦੇ ਵਿੱਚ ਸਾਰੀ ਇੰਡਸਟਰੀ ਜਿਹੜੀ ਆ ਉਹ ਠੰਡੀ ਹੋ ਜਾਣੀ ਆ। ਕਿਸਾਨੀ ਉੱਜੜ ਰਹੀ ਆ, ਝੋਨਾ ਲਾ ਕੇ ਸੁੱਕਿਆ ਪਿਆ ਝੋਨਾ ਸੜਕ ਤੋਂ ਜਾਂਦਿਆਂ ਨਜ਼ਰ ਆਉਂਦਾ। ਡੀਜ਼ਲ ਜਿਹੜਾ ਛਾਲਾ ਮਾਰਦਾ ਪੈਟਰੋਲ ਦੇ ਪਿੱਛੇ ਪਿੱਛੇ ਭੱਜਿਆ ਆਉਂਦਾ ਵੀ ਮੈਂ ਵੀ ਛੇਤੀ 100 ਰੁਪਏ ਹੋਣਾ। ਤੇ ਇਸ ਕਰਕੇ ਮਹਿੰਗਾ ਡੀਜ਼ਲ ਜਿਹੜਾ ਉਹ ਬਾਲ ਕੇ ਨਾ ਪਲਾਜ਼ੇ ਖੋਲੇ ਜਾ ਸਕਦੇ ਆ, ਨਾ ਦੁਕਾਨਾਂ ਖੋਲੀਆਂ ਜਾ ਸਕਦੀਆਂ, ਨਾ ਝੋਨਾ ਜਿਹੜਾ ਉਹ ਪਾਲਿਆ ਜਾ ਸਕਦਾ। ਜੇ ਕੋਈ ਕਰ ਰਿਹਾ ਤੇ ਉਹ ਮਜਬੂਰੀ ਦੇ ਵਸ ਕਰ ਰਿਹਾ ਜੀ। ਅੱਗੇ WhatsApp ਦੀ ਗੱਲ ਕਰੀਏ ਤਾਂ ਉਸਨੇ ਜਿਹੜੀ ਨਵੀਂ ਪਾਲਿਸੀ ਲਾਂਚ ਕਰਨੀ ਸੀਗੀ ਉਸ ਦੇ ਉੱਤੇ ਰੋਕ ਲੱਗੀ। ਦੇਖੋ, ਜਿਹੜਾ WhatsApp ਹੈ ਉਹਨੇ ਕੁਝ ਮਹੀਨੇ ਪਹਿਲਾਂ ਜਦੋਂ ਇਹ ਗੱਲ ਆਖੀ ਸੀਗੀ ਕਿ ਉਹ ਜਿਹੜੀ ਨਵੀਂ ਪ੍ਰਾਈਵੇਸੀ ਪਾਲਿਸੀ ਲਿਆ ਰਿਹਾ, ਜਿਹਦੇ ਵਿੱਚ ਪ੍ਰਾਈਵੇਸੀ ਯੂਜ਼ਰ ਦੀ ਰਹਿਣੀ ਕੋਈ ਨਹੀਂ, ਉਹਦਾ ਜਿਹੜਾ ਡਾਟਾ
ਉਹ ਯੂਜ਼ ਕਰ ਸਕਦਾ WhatsApp। ਨਾ ਸਿਰਫ WhatsApp ਦੇ ਉੱਤੇ ਬਲਕਿ ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਆ Facebook, ਉਹਦੇ ਵਾਸਤੇ ਵੀ ਉਹ ਇਸ ਡਾਟਾ ਨੂੰ ਯੂਜ਼ ਕਰ ਸਕਦਾ ਹੈ। ਉਹ ਡਾਟਾ ਆਪਣੇ ਕੋਲੇ ਰੱਖ ਸਕਦਾ ਹੈ, ਉਹਨੂੰ ਕਿਸੇ ਜਗ੍ਹਾ ਦੇ ਉੱਤੇ ਵਰਤ ਸਕਦਾ ਹੈ, ਮਤਲਬ ਕਿ ਉਹ ਡਾਟਾ ਜਿਹੜਾ ਉਹ ਵੇਚ ਸਕਦਾ ਹੈ। ਇੱਕ ਦੂਜੀ ਗੱਲ, ਉਹ ਹਰ ਜਿਹੜਾ ਮੈਸੇਜ ਆ, ਹਰ ਜਿਹੜੀ ਕਾਲ ਹੈ, ਉਹਦੇ ਉੱਤੇ ਉਹਦੀ ਨਿਗਾਹ ਹੋਊਗੀ। ਜਦੋਂ ਇਹ WhatsApp ਆਇਆ ਤਾਂ ਬਹੁਤੀ ਜਿਹੜੀ ਗੱਲਬਾਤ ਸੀ, ਬਹੁਤੇ ਲੋਕ ਅਫਸਰਸ਼ਾਹੀ ਉਹ WhatsApp ਦੇ ਉੱਤੇ ਕਰਨ ਲੱਗ ਗਏ ਸੀ। ਨਵੇਂ ਨਵੇਂ ਲਫ਼ਜ਼ ਆ ਗਏ, WhatsApp ਕਾਲ ਕਰੀ, ਮੈਂ ਤੈਨੂੰ WhatsApp ਕੀਤਾ ਸੀਗਾ, WhatsApp ਤੇ ਗੱਲ ਕਰਦੇ ਆ। ਇਹ ਜਿਹੜੇ ਨਵੇਂ ਲਫ਼ਜ਼ ਪਿਛਲੇ ਕੁਝ ਸਮੇਂ ਦੇ ਦੌਰਾਨ ਆ ਗਏ ਤੇ ਇਹਦੇ ਵਿੱਚ WhatsApp ਜਿਹੜਾ ਸੀਗਾ, ਜਦੋਂ ਉਹਨੇ ਪਾਲਿਸੀ ਲਿਆਂਦੀ ਤੇ ਲੋਕ ਘਾਬਰ ਗਏ ਵੀ ਇਹਦੇ ਨਾਲ ਤਾਂ ਉਹਨਾਂ ਦੀ ਪ੍ਰਾਈਵੇਸੀ ਜਿਹੜੀ ਉਹ ਖਤਮ ਹੋ ਜਾਊਗੀ। ਮਾਮਲਾ ਜਿਹੜਾ ਉਹ ਚੱਲਦਾ ਰਿਹਾ। ਹੁਣ ਅਦਾਲਤ ਦੇ ਵਿੱਚ ਜਾ ਕੇ WhatsApp ਜਿਹੜਾ ਉਹ ਇਹ ਗੱਲ ਕਹਿੰਦਾ ਕਿ ਮੈਂ ਇਹ ਨੀਤੀ ਜਿਹੜੀ ਅਜੇ ਲਾਗੂ ਨਹੀਂ ਕਰਨੀ, ਉਦੋਂ ਤੱਕ ਲਾਗੂ ਨਹੀਂ ਕਰਨੀ ਜਦੋਂ ਤੱਕ ਡਾਟਾ ਸੰਬੰਧੀ ਜਿਹੜਾ ਲਿਆਂਦਾ ਗਿਆ ਬਿੱਲ ਹੈ ਉਹ ਕਾਨੂੰਨ ਦਾ ਰੂਪ ਧਾਰਨ ਨਹੀਂ ਕਰ ਜਾਂਦਾ, ਉਦੋਂ ਤੱਕ ਮੈਂ ਇਹ ਪਾਲਿਸੀ ਨਹੀਂ ਜਿਹੜਾ ਉਹ ਲਾਉਂਗਾ। ਅਸਲ ਦੇ ਵਿੱਚ ਕਾਰਨ ਜਿਹੜਾ ਦੀ ਉਹ ਇਹਦੇ ਤੋਂ ਇਲਾਵਾ ਹੈ, ਉਹ ਇਹ ਆ ਕਿ ਲੋਕਾਂ ਨੇ ਤੋੜ ਲੱਭਣਾ ਸ਼ੁਰੂ ਕਰ ਦਿੱਤਾ। ਲੋਕ ਜਿਹੜੇ ਦੂਜੇ ਐਪ ਨੇ ਉਹਨਾਂ ਵੱਲ ਨੂੰ ਜਾਣੇ ਸ਼ੁਰੂ ਹੋ ਗਏ। ਜਦੋਂ ਉਹਨਾਂ ਐਪ ਦੇ ਉੱਤੇ ਜਾਣੇ ਸ਼ੁਰੂ ਹੋ ਗਏ ਤਾਂ ਉਹਨਾਂ ਐਪ ਦੇ ਵਿੱਚ ਰੌਣਕ ਲੱਗੀ ਤੇ ਉਸ ਰੌਣਕ ਦੇ ਵਿੱਚ ਉਹਨਾਂ ਨੇ ਕੁਝ ਚੇਂਜਸ ਲਿਆਂਦੀਆਂ, ਜਿਹਦੇ ਵਿੱਚ ਵੱਡੀਆਂ ਚੇਂਜਸ ਵੀ ਉਹਨਾਂ ਨੇ ਜਿਹੜੀਆਂ ਸੀ ਉਹ ਲੈ ਆਂਦੀਆਂ। ਜਿਹੜਾ ਖਾਸ ਤੌਰ ਦੇ ਉੱਤੇ ਟੈਲੀਗ੍ਰਾਮ ਵਰਗਾ ਜਿਹੜਾ ਐਪ ਹੈ, ਉਹਨੇ ਇਹ ਵੀ ਕਹਿਤਾ ਕਿ ਤੁਸੀਂ 20 ਜਾਣੇ ਇੱਕੋ ਸਮੇਂ ਦੇ ਉੱਤੇ ਗੱਲ ਜਿਹੜੀ ਆ ਉਹ ਕਰ ਸਕਦੇ ਹੋ, ਜਿਹੜੀ ਕਾਲ ਕਰਨੀ ਆ ਉਹਦੇ ਵਿੱਚ। ਉਹਨੇ ਗਰੁੱਪ ਬਣਾਉਣ ਦੇ ਵਾਸਤੇ ਏਡਾ ਪਿੜ ਮੋਕਲਾ ਕਰਤਾ ਕਿ ਜਿਹੜਾ WhatsApp ਹੈ ਇਹਦੇ ਉੱਤੇ ਜਿਹੜਾ ਗਰੁੱਪ ਬਣਦਾ ਉਹ 267 ਦਾ ਬਣਦਾ, ਔਰ ਉਹਦੇ ਉੱਤੇ 2 ਲੱਖ ਬੰਦਾ ਇੱਕ ਗਰੁੱਪ ਦੇ ਵਿੱਚ ਜੋੜਿਆ ਜਾ ਸਕਦਾ। ਮਤਲਬ ਕਿ ਇੱਕ ਕਿਸਮ ਦੇ ਨਾਲ ਚੈਨਲ ਚਲਾਇਆ ਜਾ ਸਕਦਾ। ਲੋਕਾਂ ਨੇ ਚੈਨਲ ਜਿਹੜੇ ਉਧਰ ਬਣਾਉਣੇ ਸ਼ੁਰੂ ਕਰਤੇ। ਇਹ ਸ਼ਾਇਦ ਇੱਕ ਕਾਰਨ ਹੈ ਜਿਹਦੇ ਕਰਕੇ WhatsApp ਉਂਝ ਤਾਂ ਸਿੱਧੇ ਰੂਪ ਦੇ ਵਿੱਚ ਨਹੀਂ ਸੀ ਵਾਪਸ ਆ ਸਕਦਾ, ਪਰ ਕੱਟੇ ਦੀ ਪੂਛ ਫੜ ਕੇ ਤਾਂ ਆ ਸਕਦਾ ਸੀ। ਸੋ ਇਹ ਕੱਟੇ ਦੀ ਪੂਛ ਫੜ ਕੇ ਜਿਹੜਾ ਜੀ ਉਹ ਵਾਪਸ ਆ ਰਿਹਾ ਕਿ ਮੈਂ ਅਜੇ ਇਹ ਨਵੇਂ ਜਿਹੜੇ ਨਿਯਮ ਹੈ ਉਹ ਲਾਗੂ ਨਹੀਂ ਕਰੂੰਗਾ। ਜੀ, ਅੱਗੇ ਨਵੇਂ ਆਈਟੀ ਕਾਨੂੰਨ ਸੀਗੀ ਉਹਨਾਂ ਦੇ ਸੰਬੰਧੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ 16 ਤਰੀਕ ਨੂੰ। ਦੇਖੋ, ਇਹ ਜਿਹੜੇ OTT ਨੂੰ ਜਿਹੜੇ ਚੈਲੰਜ ਕਰਦੇ ਕਾਨੂੰਨ ਨੇ, ਐਕਚੁਅਲੀ OTT ਨੂੰ ਘੱਟ ਕਰਦੇ ਆ। ਇਹਨਾਂ ਨੇ ਵੈਬ ਪੋਰਟਲ ਜਿਹੜੇ ਆ ਜੀ ਉਹਨਾਂ ਦੇ ਉੱਤੇ ਸ਼ਿਕੰਜਾ ਜ਼ਿਆਦਾ ਕੱਸਣਾ। ਆਪਾਂ ਕੱਲ ਗੱਲ ਕੀਤੀ ਸੀਗੀ ਕਿ ਜਿਹੜੇ ਕੁਝ ਵੈਬ ਪੋਰਟਲ ਨੇ ਜਿਹਦੇ ਵਿੱਚ ਹੁਣ PTI ਵੀ ਸ਼ਾਮਲ ਹੈ, ਵੱਡਾ ਇੱਕ ਖਬਰੀ ਅਦਾਰਾ, ਉਹ ਵੀ ਸ਼ਾਮਲ ਹੈ ਇਹਦੇ ਵਿੱਚ, ਕੁਇੰਟ ਸ਼ਾਮਲ ਹੈ ਇਹਦੇ ਵਿੱਚ, ਦੀ ਵਾਇਰ ਸ਼ਾਮਲ ਹੈ। ਉਹ ਤਾਂ ਗਏ ਹੀ ਹੋਏ ਆ ਅਦਾਲਤ ਦੇ ਵਿੱਚ। ਜਿਹੜੇ IT ਨੇਮ ਨੇ ਇਹਨਾਂ ਨੂੰ ਚੁਣੌਤੀ ਦੇਣ ਵਾਲੀਆਂ ਵੱਖ-ਵੱਖ ਹਾਈ ਕੋਰਟਾਂ ਦੇ ਵਿੱਚ ਪਾਈਆਂ ਗਈਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਟ੍ਰਾਂਸਫਰ ਕਰਨ ਦੀ ਮੰਗ ਕਰਨ ਵਾਲੀ ਕੇਂਦਰ ਦੀ ਅਰਜ਼ੀ ਦੇ ਉੱਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਇਹਦੇ ਉੱਤੇ 16 ਜੁਲਾਈ ਨੂੰ ਸੁਣਵਾਈ ਜਿਹੜੀ ਉਹ ਕੀਤੀ ਜਾਊਗੀ। ਇਹਦੇ ਨਾਲ ਹੀ ਓਵਰ ਦੀ ਟਾਪ OTT ਪਲੇਟਫਾਰਮ ਨੂੰ ਜਿਹੜਾ ਉਹ ਨੇਮਬੱਧ ਕਰਨ ਦੇ ਵਾਸਤੇ ਬਕਾਇਆ ਮਾਮਲਿਆਂ ਦੀ ਸੁਣਵਾਈ ਵੀ ਜਿਹੜੀ ਕੀਤੀ ਜਾਊਗੀ। ਜਸਟਿਸ AM ਖਾਨਵਿਲਕਰ ਤੇ ਸੰਜੀਵ ਖੰਨਾ ਦੇ ਬੈਂਚ ਨੇ ਕੇਂਦਰ ਦੀ ਅਰਜ਼ੀ ਨੂੰ ਬਕਾਇਆ ਤੌਰ ਦੇ ਉੱਤੇ ਜਿਹੜੇ ਵਿਸ਼ੇਸ਼ ਲੀਵ ਪਟੀਸ਼ਨ ਦੇ ਨਾਲ ਨੱਥੀ ਕਰ ਲਿਆ। ਸੁਪਰੀਮ ਕੋਰਟ ਨੇ ਮਾਰਚ ਦੇ ਵਿੱਚ ਇਹਦੇ ਉੱਤੇ ਰੋਕ ਲਾਤੀ ਸੀ। ਬੈਂਚ ਨੇ ਇਹ ਗੱਲ ਕਹੀ ਕਿ ਮਾਮਲਾ 16 ਜੁਲਾਈ ਨੂੰ ਢੁਕਵੇਂ ਬੈਂਚ ਦੇ ਕੋਲੇ ਜਾਊਗਾ, ਔਰ ਕੇਂਦਰ ਦੇ ਵੱਲੋਂ ਪੇਸ਼ ਹੋਏ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਇਹ ਕਿਹਾ ਕਿ ਉਹ ਵੱਖ-ਵੱਖ ਹਾਈ ਕੋਰਟਾਂ ਦੇ ਵਿੱਚ ਨਵੇਂ ਸੂਚਨਾ ਟੈਕਨੋਲੋਜੀ ਐਕਟ 2021 ਜਿਹੜਾ ਉਹਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ ਦੀ ਕਾਰਵਾਈ ਦੇ ਉੱਤੇ ਰੋਕ ਲਾਉਣ। ਬੈਂਚ ਨੇ ਕਿਹਾ ਕਿ ਇਹਦੇ ਬਾਰੇ ਕੁਝ ਨਹੀਂ ਕਹਿ ਰਹੇ ਤੇ ਅਰਜ਼ੀ ਨੂੰ ਹੋਰ ਮਾਮਲਿਆਂ ਦੇ ਨਾਲ ਨੱਥੀ ਕਰ ਰਹੇ ਆ। ਨਵੇਂ IT ਨਿਯਮਾਂ ਦੇ ਮੁਤਾਬਕ ਸੋਸ਼ਲ ਮੀਡੀਆ ਤੇ ਸਟ੍ਰੀਮਿੰਗ ਕੰਪਨੀਆਂ ਨੂੰ ਜਿਹੜੀ ਕੰਟਰੋਵਰਸ਼ੀਅਲ ਇਹਦੇ ਉੱਤੇ ਜਿਹੜਾ ਕੰਟੈਂਟ ਹੋਊਗਾ ਉਹ ਫੌਰੀ ਹਟਾਉਣਾ ਪਊਗਾ। ਸ਼ਿਕਾਇਤ ਨਿਵਾਰਣ ਅਧਿਕਾਰੀ ਨਿਯੁਕਤ ਕਰਨੇ ਪੈਣਗੇ। ਨਵੇਂ ਨਿਯਮਾਂ ਦੇ ਤਹਿਤ ਆਨਲਾਈਨ ਮੀਡੀਆ ਪੋਰਟਲ ਜਿਨ੍ਹਾਂ ਤੇ ਪਬਲਿਸ਼ਰ ਜਿਹੜੇ ਨੇ ਓਵਰ ਦੀ ਟਾਪ ਪਲੇਟਫਾਰਮਾਂ ਤੇ ਸੋਸ਼ਲ ਮੀਡੀਆ ਦੀਆਂ ਸਹਾਇਕ ਕੰਪਨੀਆਂ ਦੇ ਕੰਮਕਾਜ ਨੂੰ ਜਿਹੜਾ ਉਹ ਨਿਯਮਿਤ ਕੀਤਾ ਜਾਊਗਾ। ਇਹਦੇ ਵਿੱਚ ਕੀ ਕਹਿੰਦੀ ਹੈ ਸੁਪਰੀਮ ਕੋਰਟ 16 ਤਰੀਕ ਨੂੰ ਪਤਾ ਲੱਗੂਗਾ। ਸਰਕਾਰ 2 ਤਰੀਕਿਆਂ ਦੇ ਵਾਸਤੇ ਜਿਹੜਾ ਜੀ ਇਹਨੂੰ ਆਪਣੇ ਜੱਦ ਦੇ ਵਿੱਚ ਲਿਆਉਣਾ ਚਾਹੁੰਦੀ ਹੈ। ਇੱਕ ਤਾਂ OTT ਬੜਾ ਫੇਮਸ ਹੋ ਰਹੇ ਨੇ, ਜਿਹੜੇ ਵੱਖ-ਵੱਖ ਐਪ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਲੋਕ ਅੱਜ ਕੱਲ ਸੀਰੀਜ਼ ਡਿਫਰੈਂਟ ਦੇਖਦੇ ਆ।
ਸਰਕਾਰ ਉਹਨਾਂ ਤੋਂ ਟੈਕਸ ਦੇ ਰੂਪ ਦੇ ਵਿੱਚ ਮੋਟਾ ਪੈਸਾ ਲੈਣਾ ਚਾਹੁੰਦੀ ਹੈ, ਕਿਉਂਕਿ ਹੁਣ ਫਿਲਮਾਂ ਵੀ ਉੱਥੇ ਰਿਲੀਜ਼ ਹੋਣ ਲੱਗੀਆਂ ਇਹਨਾਂ ਪਲੇਟਫਾਰਮਾਂ ਦੇ ਉੱਤੇ। ਸਰਕਾਰ ਨੂੰ ਲੱਗਦਾ ਕਿ ਤੁਰੰਤ ਕਾਬੂ ਪਾ ਕੇ ਉੱਥੋਂ ਮੋਟਾ ਪੈਸਾ ਆ ਸਕਦਾ, ਇੱਕ। ਦੂਜਾ, ਸਰਕਾਰ OTT ਦੀ ਆੜ ਦੇ ਵਿੱਚ ਉਹਨਾਂ ਵੈਬ ਪੋਰਟਲਾਂ ਨੂੰ ਕਾਬੂ ਕਰਨ ਦਾ ਯਤਨ ਕਰੂਗੀ ਜਿਨ੍ਹਾਂ ਨੇ ਕਿ ਇੱਕ ਵਾਰੀ ਫੇਰ ਬੜੀ ਦੇਰ ਤੋਂ ਬਾਅਦ ਮੁਲਕ ਦੇ ਵਿੱਚ ਜਿਹੜਾ ਕੰਸਟਰਕਟਿਵ ਜਰਨਲਿਜ਼ਮ ਹੈ, ਜਿਹੜਾ ਕਿ ਲੱਭ ਕੇ ਜਿਹੜੀਆਂ ਦੀ ਨਿਊਜ਼ ਜਿਹੜੀਆਂ ਉਹ ਲਾਉਣੀਆਂ, ਜਾਂ ਖੋਜੀ ਪੱਤਰਕਾਰਤਾ, ਉਹਨੂੰ ਜਿਨ੍ਹਾਂ ਨੇ ਮੁੜ ਕੇ ਜਿਉਂਦਿਆਂ ਕੀਤਾ। ਸਰਕਾਰਾਂ ਨੂੰ ਕਦੀ ਇਹ ਪਸੰਦ ਨਹੀਂ ਹੁੰਦਾ ਕਿ ਖੋਜੀ ਪੱਤਰਕਾਰਤਾ ਜਿਹੜੀ ਹੋਵੇ, ਕਿਉਂਕਿ ਇੱਥੇ ਜਿਹੜੀ ਪੱਤਰਕਾਰਤਾ ਆ ਗਈ ਉਹ ਪ੍ਰੈਸ ਰਿਲੀਜ਼ ਆ ਗਈ, ਪ੍ਰੈਸ ਰਿਲੀਜ਼ ਦੇ ਦਿਓ ਜੀ, ਪੱਤਰਕਾਰ ਜਿਹੜਾ ਉਹ ਚੱਲੇ ਜਾਂਦਾ। ਖਬਰਾਂ ਬਣਾਉਣ ਦੀ ਤਕਨੀਕ ਜਿਹੜੀ ਦੀ ਉਹ ਰਹੀ ਨਹੀਂ। ਇਹੀ ਸਰਕਾਰ ਚਾਹੁੰਦੀ ਸੀ ਕਿ ਇਸੇ ਤਰ੍ਹਾਂ ਰਵੇ, ਖੋਜੀ ਪੱਤਰਕਾਰਤਾ ਸਾਹਮਣੇ ਨਾ ਆਵੇ। ਹੁਣ ਸੁਪਰੀਮ ਕੋਰਟ ਦੇ ਉੱਤੇ ਡਿਪੈਂਡ ਆ ਜੀ ਕਿ ਇਹ ਇਹਨਾਂ ਵੈਬ ਪੋਰਟਲਾਂ ਦੇ ਉੱਤੇ ਕਿਸੇ ਕਿਸਮ ਦੀ ਕੋਈ ਪਾਬੰਦੀ ਲਾਉਂਦਾ, ਜੇ ਲਾਉਂਦਾ ਤਾਂ ਕਿੰਨੀ ਲਾਉਂਦਾ ਜੀ। ਅੱਗੇ ਜੋਸ਼ੀ ਦੀ ਗੱਲ ਕਰਦੇ ਹਾਂ ਤਾਂ ਉਸਨੇ ਭਾਜਪਾ ਨੂੰ ਨੋਟਿਸ ਦਾ ਜਵਾਬ ਤਾਂ ਦੇ ਦਿੱਤਾ ਤੇ ਨਾਲ ਸਵਾਲ ਵੀ ਖੜੇ ਕਰਤੇ। ਜਿਹੜੇ ਭਾਜਪਾ ਦੇ ਆਗੂ ਨੇ, ਜਿਹੜੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਅਨਿਲ ਜੋਸ਼ੀ, ਉਹਦੇ ਤੇਵਰ ਜਿਹੜੇ ਤਿੱਖੇ ਤੇਵਰ ਨੇ ਉਹ ਘੱਟ ਨਹੀਂ ਹੋ ਰਹੇ, ਬਲਕਿ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਜਾਰੀ ਨੇ। ਔਰ ਉਹਨੇ ਜਿੰਨੇ ਦਿਨ ਦਾ ਨੋਟਿਸ ਦਿੱਤਾ ਸੀ, ਉਹਨੇ ਆਪਣੀ ਚਿੱਠੀ ਭੇਜ ਦਿੱਤੀ। ਚਿੱਠੀ ਨਾ ਭੇਜਦੇ ਤਾਂ ਦੁਬਾਰਾ ਨੋਟਿਸ ਆ ਸਕਦਾ ਸੀਗਾ ਜਾਂ ਕੁਝ ਵੀ ਹੋ ਸਕਦਾ ਸੀ, ਪਰ ਜਿਹੜੀ ਚਿੱਠੀ ਲਿਖੀ ਆ ਉਹ ਆਪਣੇ ਆਪ ਦੇ ਵਿੱਚ ਉਹਨੇ ਨਵੇਂ ਸਵਾਲ ਜਿਹੜੇ ਆ ਉਹ ਖੜੇ ਕਰ ਦਿੱਤੇ ਆ। ਇਸ ਚਿੱਠੀ ਦੇ ਵਿੱਚ ਉਹਨੇ ਆਪਣਾ ਜਿਹੜਾ ਪ੍ਰਤੀਕਰਮ ਦਿੰਦਿਆਂ ਹੋਇਆ ਆਪਣਾ ਪੱਖ ਸਪਸ਼ਟ ਕੀਤਾ, ਔਰ ਪੰਜਾਬ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਨੇ ਉਹਦੇ ਉੱਤੇ ਸਵਾਲੀਆ ਚਿੰਨ੍ਹ ਜਿਹੜੇ ਉਹ ਖੜੇ ਕਰਤੇ ਆ। ਔਰ ਅਨਿਲ ਜੋਸ਼ੀ ਜਿਹੜਾ ਜੀ, ਉਹਨੇ ਇਹਦੇ ਵਿੱਚ ਅਸ਼ਵਨੀ ਸ਼ਰਮਾ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨੂੰ ਆਪਣਾ ਜਵਾਬ ਭੇਜਿਆ। ਕਾਰਨ ਦੱਸੋ ਨੋਟਿਸ ਦੇ ਜਵਾਬ ਦੇ ਵਿੱਚ ਉਹਨੇ ਜਿਹੜਾ ਜੀ ਇਹ ਗੱਲ ਪੁੱਛੀ ਆ ਕਿ ਕੀ ਕਿਸਾਨਾਂ ਦੇ ਹੱਕ ਦੇ ਵਿੱਚ ਡਟਣਾ ਇਹ ਕੋਈ ਜਿਹੜਾ ਜੀ ਪਾਰਟੀ ਵਿਰੋਧੀ ਕਾਰਵਾਈ ਆ? ਜਿਹੜੇ ਇੱਥੇ ਆੜਤੀਏ ਨੇ ਉਹਨਾਂ ਦੇ ਹੱਕ ਦੇ ਵਿੱਚ ਡਟਣਾ ਕੀ ਪਾਰਟੀ ਵਿਰੋਧੀ ਕਾਰਵਾਈ ਆ? ਔਰ ਉਹਨੇ ਇਹ ਵੀ ਗੱਲ ਜਿਹੜੀ ਉਹ ਪੁੱਛੀ ਆ ਕਿ ਜਿਹੜੇ ਭਾਈਚਾਰੇ ਰਹਿੰਦੇ ਇੱਥੇ ਵੱਖੋ ਵੱਖਰੇ, ਉਹਨਾਂ ਦੇ ਵਿੱਚ ਕੋਈ ਫ੍ਰਿਕਸ਼ਨ ਨਾ ਪਵੇ, ਕੀ ਇਹਦੀ ਗੱਲ ਕਰਨੀ ਪਾਰਟੀ ਦੇ ਵਿਰੋਧੀ ਜਿਹੜੀ ਉਹ ਕਾਰਵਾਈ ਆ? ਉਹਨੇ ਇਹ ਗੱਲ ਕਹੀ ਆ ਕਿ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਖਿਲਾਫ ਨਾ ਕੇਂਦਰੀ ਆਗੂਆਂ ਦੇ ਖਿਲਾਫ ਕੋਈ ਉਹਨੇ ਗੱਲ ਕੀਤੀ ਆ, ਨਾ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜੀ ਜੀ ਗੱਲ ਕੀਤੀ। ਉਹ ਕਹਿੰਦਾ ਮੈਂ ਤਾਂ ਪਾਰਟੀ ਹਿੱਤਾਂ ਦੇ ਵਾਸਤੇ ਹਮੇਸ਼ਾ ਗੱਲ ਕੀਤੀ ਹੈ, ਤੇ ਮੇਰੀ ਇਹ ਗੱਲ ਵੀ ਜਿਹੜੇ ਮੈਂ ਸਵਾਲ ਉਠਾਏ ਸੀ ਉਹ ਵੀ ਪਾਰਟੀ ਹਿੱਤਾਂ ਦੇ ਵਾਸਤੇ ਆ। ਇਹ ਵੀ ਗੱਲ ਜਿਹੜੀ ਕਹੀ ਕਿ ਜਦੋਂ ਮੀਟਿੰਗਾਂ ਦੇ ਵਿੱਚ ਤੁਸੀਂ ਸੁਣ ਹੀ ਨਹੀਂ ਰਹੇ, ਕੋਈ ਗੱਲ ਹੀ ਨਹੀਂ ਕਿਸੇ ਨੂੰ ਕਰਨ ਦੇ ਰਹੇ, ਤੇ ਫਿਰ ਤਾਂ ਕਰਕੇ ਉਹਨੇ ਮੀਡੀਆ ਦੇ ਰਾਹੀਂ ਆਪਣੀ ਗੱਲ ਜਿਹੜੀ ਆ ਉਹ ਉਠਾਈ ਹੈ। ਜੋਸ਼ੀ ਨੇ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਕਿਸਾਨ ਜਦੋਂ ਅੰਦੋਲਨ ਕਰ ਰਹੇ ਸੀਗੇ ਤੇ ਉਦੋਂ ਉਹਨਾਂ ਦੀਆਂ ਮੰਗਾਂ ਬੜੀਆਂ ਥੋੜੀਆਂ ਜਿਹੀਆਂ ਸੀਗੀਆਂ। ਜੇ ਉਸ ਵੇਲੇ ਉਹਨਾਂ ਦੇ ਨਾਲ ਮਿਲ ਕੇ ਮਸਲੇ ਦਾ ਹੱਲ ਕਰ ਲਿਆ ਜਾਂਦਾ ਤਾਂ ਇਹ ਅੰਦੋਲਨ ਦੇਸ਼ ਵਿਆਪੀ ਨਾ ਬਣਦਾ ਤੇ ਮੌਜੂਦਾ ਸਥਿਤੀ ਜਿਹੜੀ ਉਹ ਪੈਦਾ ਨਾ ਹੁੰਦੀ। ਉਹਨੇ ਇਹ ਗੱਲ ਜਿਹੜੀ ਹੈ ਜੀ ਕਹੀ ਹੈ ਹਰਜੀਤ ਗਰੇਵਾਲ ਦੇ ਉੱਤੇ ਟਿੱਪਣੀ ਕਰਦਿਆਂ ਕਿ ਕੁਝ ਲੋਕ ਜਿਹੜੇ ਨੇ ਵਿਵਾਦ ਨੂੰ ਕਾਇਮ ਰੱਖ ਕੇ ਨਿੱਜੀ ਲਾਹਾ ਲੈਣਾ ਚਾਹੁੰਦੇ ਨੇ। ਉਹਨੇ ਕਿਹਾ ਕਿ ਮੈਂ ਆਪਣਾ ਪੱਖ ਪਾਰਟੀ ਨੂੰ ਭੇਜ ਦਿੱਤਾ, ਹੁਣ ਪਾਰਟੀ ਇਹਦੇ ਸੰਬੰਧ ਦੇ ਵਿੱਚ ਕੀ ਫੈਸਲਾ ਕਰਦੀ ਹੈ ਇਹ ਪਾਰਟੀ ਦੇ ਉੱਤੇ ਨਿਰਭਰ ਹੈ। ਇਹ ਲਗਭਗ ਤੈਅ ਜਾਪਦਾ ਕਿ ਜਿਹੜੇ ਅਨਿਲ ਜੋਸ਼ੀ ਨੇ ਉਹ ਪਾਰਟੀ ਦੇ ਵਿੱਚ ਹੁਣ ਨਹੀਂ ਰਹਿਣਗੇ, ਕਿਉਂਕਿ ਇਹ ਜਵਾਬ ਨਹੀਂ ਹੈਗਾ। ਇਹ ਸਵਾਲ ਨੇ ਜਿਹੜੇ ਕਿ ਪਾਰਟੀ ਨੂੰ ਪਸੰਦ ਨਹੀਂ ਆਉਣਗੇ। ਪੰਜਾਬ ਭਾਜਪਾ ਦੇ ਵਿੱਚ ਇੱਕ ਧੜਾ ਹੈ ਜਿਹੜਾ ਕਿ ਚੁੱਪ ਕਰਕੇ ਸਾਰਾ ਕੁਝ ਝੱਲਣ ਤੇ ਲੋਕਾਂ ਤੋਂ ਗਾਲਾਂ ਖਾਣ ਨੂੰ ਆਪਣੀ ਪ੍ਰਾਪਤੀ ਸਮਝਦਾ, ਤੇ ਇਸ ਕਰਕੇ ਉਹ ਇਹ ਸਮਝਦਾ ਕਿ ਕਿਸਾਨਾਂ ਦੇ ਖਿਲਾਫ ਬੋਲ ਕੇ ਉਹ ਸ਼ਾਇਦ ਕੇਂਦਰੀ ਲੀਡਰਸ਼ਿਪ ਦੇ ਨੇੜੇ ਹੋ ਜਾਊਗਾ। ਉਹ ਅਨਿਲ ਜੋਸ਼ੀ ਨੂੰ ਜਿਹੜਾ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ। ਅਨਿਲ ਜੋਸ਼ੀ ਦੇ ਸਾਹਮਣੇ ਹੁਣ ਰਾਹ ਜਿਹੜਾ ਇਹੀ ਬਚਿਆ, ਜਾਂ ਤਾਂ ਘਰੇ ਬਹਿ ਜਾਣ ਤੇ ਜਾਂ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲੈਣ। ਔਰ ਜਿਹੜੀ ਸੈਕੰਡ ਆਪਸ਼ਨ ਹੈ, ਮੇਰਾ ਖਿਆਲ ਆਉਂਦੇ ਦਿਨਾਂ ਦੇ ਦੌਰਾਨ ਇਹ ਸੁਣੀ ਜਾਊਗੀ ਕਿ ਉਹ ਕਿਸੇ ਹੋਰ ਪਾਰਟੀ 'ਚ ਜਾ ਰਹੇ ਹੈ। ਜੀ ਜੀ, ਹੋ ਸਕਦਾ ਬੈਠਣਗੇ ਤਾਂ ਨਹੀਂ। ਅੱਗੇ ਮੌਨਸੂਨ ਸੈਸ਼ਨ ਦੇ ਵਿੱਚ ਕਈ ਵੱਡੇ ਮਾਮਲੇ ਉੱਭਰਨ ਦੀ ਸੰਭਾਵਨਾ ਹੈ। ਦੇਖੋ, ਇੱਕ ਮਾਮਲਾ ਤਾਂ ਕਿਸਾਨਾਂ ਵਾਲਾ ਜਿਹੜਾ ਉਹ ਵੱਡਾ, ਔਰ ਕਿਸਾਨ ਜਿਹੜੇ ਨੇ ਉਹ ਵਿਰੋਧੀ ਧਿਰਾਂ ਨੂੰ ਇੱਕ ਚੇਤਾਵਨੀ ਪੱਤਰ ਜਿਹੜੇ ਆ ਉਹ ਦੇ ਰਹੇ ਆ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਤੁਸੀਂ ਅੰਦਰ ਕਿਸਾਨਾਂ ਦੀ ਗੱਲ ਕਰੋ, ਖੇਤੀ ਕਾਨੂੰਨਾਂ ਦੀ ਗੱਲ ਕਰੋ, ਪਾਰਲੀਮੈਂਟ ਦੇ ਬਾਹਰ
ਕਿਸਾਨ ਧਰਨੇ ਦੇ ਉੱਤੇ ਬਹਿਣਗੇ, ਉੱਥੇ ਜਾਣ ਦਿੱਤਾ ਜਾਂਦਾ ਕਿਸਾਨਾਂ ਨੂੰ ਜਾਂ ਨਹੀਂ, ਟਕਰਾਓ ਪੈਦਾ ਹੁੰਦਾ, ਕੀ ਹੁੰਦਾ ਇਹ ਸਮਾਂ ਦੱਸੂਗਾ। ਕੇਂਦਰ ਦੀ ਸਰਕਾਰ ਦੀਆਂ ਮੁਸ਼ਕਲਾਂ ਉਦਣ ਦੀਆਂ ਜ਼ਰੂਰ ਵਧੀਆਂ ਨੇ ਜਿੱਦਣ ਦਾ ਕਿਸਾਨਾਂ ਨੇ ਇਹ ਐਲਾਨ ਕੀਤਾ। ਰਫਾਲ ਵਾਲਾ ਮਾਮਲਾ ਦੂਜਾ ਵੱਡਾ ਮਾਮਲਾ। ਰਫਾਲ ਮਾਮਲੇ ਦੇ ਉੱਤੇ ਕੇਂਦਰ ਦੀ ਸਰਕਾਰ ਜਿਹੜੀ ਉਹ ਘਿਰਦੀ ਨਜ਼ਰ ਆ ਰਹੀ ਹੈ, ਜਵਾਬ ਨਹੀਂ ਦੇ ਰਹੀ। ਵਿਰੋਧੀ ਧਿਰਾਂ ਇਸ ਮਾਮਲੇ ਨੂੰ ਕਿਸੇ ਵੀ ਹਾਲਤ ਦੇ ਵਿੱਚ ਅੱਖੋਂ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀਆਂ, ਖਾਸ ਤੌਰ ਦੇ ਉੱਤੇ ਕਾਂਗਰਸ ਤੇ ਉਦੋਂ ਉੱਪਰ ਰਾਹੁਲ ਗਾਂਧੀ। ਰਾਹੁਲ ਗਾਂਧੀ ਨੇ 19 ਦੀਆਂ ਲੋਕ ਸਭਾ ਦੇ ਚੋਣਾਂ ਦੇ ਦੌਰਾਨ ਇਸ ਮੁੱਦੇ ਨੂੰ ਵਾਹਵਾ ਵੱਡਾ ਕਰਕੇ ਉਭਾਰਿਆ ਸੀ ਕਿ ਚੌਕੀਦਾਰ ਚੋਰ ਹੈ, ਔਰ ਮੁੜ ਕੇ ਜਿਹੜਾ ਅਦਾਲਤ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਖੜ ਨਹੀਂ ਸੀ ਸਕਿਆ। ਪਰ ਹੁਣ ਕਿਉਂਕਿ ਇਹਦੀ ਜਾਂਚ ਰਫਾਲ ਦੀ ਫਰਾਂਸ ਦੇ ਵਿੱਚ ਹੋ ਰਹੀ ਹੈ, ਇਸ ਕਰਕੇ ਉੱਥੇ ਤਾਂ ਜਿਹੜਾ ਜੀ ਉਹ ਤਰੁਣ ਗੋਗੋਈ ਹੈ ਨਹੀਂ, ਉੱਥੋਂ ਦੀ ਜਿਹੜਾ ਇਹਦੀ ਜਾਂਚ ਸੌਂਪੀ ਗਈ ਹੈ ਇੱਕ ਜੱਜ ਨੂੰ, ਉਹ ਜਾਂਚ ਜਿਹੜੀ ਉਹ ਕਰਕੇ ਦੱਸੂਗਾ ਕਿ ਇਹਦੇ ਵਿੱਚ ਕੀ ਹੋਇਆ। ਜਿਨ੍ਹਾਂ ਨੇ ਵੇਚਿਆ ਜੇ ਉਹ ਜਾਂਚ ਕਰਾ ਰਹੇ ਆ ਤੇ ਇਹਦਾ ਮਤਲਬ ਘਪਲਾ ਹੈਗਾ। ਕੇਂਦਰ ਸਰਕਾਰ ਦੇ ਵੱਲੋਂ ਜਿਹੜੀ 5 ਜੁਲਾਈ ਨੂੰ ਸਹਿਕਾਰਤਾ ਮੰਤਰਾਲਾ ਐਲਾਨਿਆ ਗਿਆ, ਇਹ ਵੀ ਇੱਕ ਵੱਡਾ ਮੁੱਦਾ ਜਿਹੜਾ ਉਹ ਇਸ ਮੌਨਸੂਨ ਇਜਲਾਸ ਦੇ ਵਿੱਚ ਬਣੂਗਾ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਲਈ ਵੱਖਰਾ ਪ੍ਰਸ਼ਾਸਨਿਕ ਕਾਨੂੰਨੀ ਨੀਤੀਆਂ ਸੰਬੰਧੀ ਢਾਂਚਾ ਤਿਆਰ ਕੀਤਾ ਜਾਊਗਾ, ਜਿਹਦੇ ਵਿੱਚ ਕਾਰੋਬਾਰ ਕਰਨ ਦੇ ਵਿੱਚ ਸੌਖ ਰਹੂਗੀ। ਵਿਰੋਧੀ ਧਿਰਾਂ ਦਾ ਇਹਦੇ ਬਾਰੇ ਕਹਿਣਾ ਹੈ ਕਿ ਸਰਕਾਰ ਨੇ ਇਹ ਫੈਸਲਾ ਸਹਿਕਾਰਤਾ ਲਹਿਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਵਾਸਤੇ ਜਿਹੜਾ ਜੀ ਉਹ ਕੀਤਾ, ਔਰ ਹੁਣ ਤੱਕ ਇਹ ਕਿਹਾ ਕਿ ਰਾਜ ਸਰਕਾਰਾਂ ਅਧੀਨ ਇਹ ਰਿਹਾ। ਸੀਨੀਅਰ ਕਾਂਗਰਸੀ ਆਗੂ ਰਮੇਸ਼ ਚੇਨੀਥਲਾ ਨੇ ਇਹ ਗੱਲ ਕਹੀ ਹੈ ਕਿ ਭਾਜਪਾ ਦੇਸ਼ ਭਰ ਦੇ ਵਿੱਚ ਸਹਿਕਾਰਤਾ ਲਹਿਰ ਨੂੰ ਆਪਣੇ ਕੰਟਰੋਲ ਦੇ ਹੇਠ ਕਰਨਾ ਚਾਹੁੰਦੀ ਹੈ, ਜਿਹਦੇ ਕਰਕੇ ਅਮਿਤ ਸ਼ਾਹ ਨੂੰ ਇਸ ਮੰਤਰਾਲੇ ਦੀ ਜ਼ਿੰਮੇਵਾਰੀ ਜਿਹੜੀ ਉਹ ਦਿੱਤੀ ਗਈ ਹੈ। ਸੋ ਇਹ ਮਾਮਲਾ ਵੀ ਮੌਨਸੂਨ ਸੈਸ਼ਨ ਦੇ ਵਿੱਚ ਵੱਡਾ ਹੋ ਕੇ ਸਾਹਮਣੇ ਆਉਣ ਦੇ ਆਸਾਰ ਜਿਹੜੇ ਉਹ ਹੈ। ਇਹ ਹੁਣ ਨਿਰਭਰ ਕਰਦਾ ਜਿਹੜੀਆਂ ਵਿਰੋਧੀ ਧਿਰਾਂ ਦੇ ਉੱਤੇ ਕਿ ਵਿਰੋਧੀ ਧਿਰਾਂ ਦੀ ਜਿਹੜੀ ਇਕਜੁੱਟਤਾ ਆ ਉਹ ਇਸ ਮਸਲੇ ਦੇ ਉੱਤੇ ਕਿੰਨੀ ਰਹਿੰਦੀ ਹੈ, ਕਿਉਂਕਿ ਜੇ ਇਕਜੁੱਟ ਰਹਿੰਦੇ ਆ ਤੇ ਬਿਨਾਂ ਕਿਸੇ ਸ਼ੱਕ ਦੇ ਇਹਨਾਂ ਮਾਮਲਿਆਂ ਦੇ ਉੱਤੇ ਕੇਂਦਰ ਦੀ ਸਰਕਾਰ ਨੂੰ ਉਹ ਘੇਰਨ ਦੇ ਵਿੱਚ ਸਫਲ ਹੋਣਗੇ। ਔਰ ਇੱਥੇ ਇੱਕ ਵੱਡਾ ਜਿਹੜਾ ਇਸ਼ੂ ਇਹ ਵੀ ਰਹੂਗਾ ਕਿ ਕਰੋਨਾ ਕਾਲ ਦੇ ਦੌਰਾਨ ਕੇਂਦਰ ਦੀ ਸਰਕਾਰ ਦਾ ਹਰ ਮਾਮਲੇ ਦੇ ਉੱਤੇ ਫੇਲ ਹੋਣਾ ਇਹ ਬੜਾ ਵੱਡਾ ਮੁੱਦਾ ਹੈ। ਪਰ ਜਿਵੇਂ ਮੈਂ ਕਿਹਾ ਕਿ ਇਹ ਇਕਜੁੱਟਤਾ ਦੇ ਉੱਤੇ ਜਿਹੜਾ ਜੀ ਉਹ ਨਿਰਭਰ ਕਰਦਾ। ਜਿਹੜੀਆਂ ਵਿਰੋਧੀ ਧਿਰਾਂ ਕੋਲੇ ਰਾਹ ਵੀ ਕੋਈ ਨਹੀਂ ਹੈਗਾ ਵੈਸੇ ਇਕਜੁੱਟਤਾ ਤੋਂ ਬਿਨਾਂ। ਤਾਂ ਉਮੀਦ ਹੈ ਐਡੇ ਵੱਡੇ ਮੁੱਦਿਆਂ ਦੇ ਵਿੱਚ ਉਹ ਕੇਂਦਰ ਦੀ ਸਰਕਾਰ ਨੂੰ ਘੇਰਨ ਦੇ ਵਿੱਚ ਸਫਲ ਹੋਣਗੇ। ਜੀ, ਅੱਗੇ ਪੰਜਾਬ ਸਰਕਾਰ ਨੇ ਪੇਂਡੂ ਸਭਾਵਾਂ ਦੇ ਹੱਥ ਬੰਨੇ। ਇਹ ਇੱਕ ਜਿਹੜਾ ਜੀ ਉਹ ਤੁਗਲਕੀ ਫੈਸਲਾ ਹੈ ਜਿਹੜਾ ਦੇਖਿਆ ਜਾਵੇ ਤਾਂ, ਕਿਉਂਕਿ ਪੇਂਡੂ ਸਹਿਕਾਰੀ ਸਭਾਵਾਂ ਦਾ ਮੁਨਾਫੇ ਦੇ ਵਿੱਚ ਹੋਣਾ ਇੱਕ ਗੁਨਾਹ ਜਿਹੜਾ ਉਹ ਬਣ ਰਿਹਾ, ਔਰ ਇਹ ਸਹਿਕਾਰੀ ਸਭਾਵਾਂ ਨੂੰ ਮਾਰਕਫੈਡ ਤੋਂ ਮਹਿੰਗੇ ਭਾਅ ਦੀ ਖਾਦ ਲੈਣੀ ਪੈ ਰਹੀ ਹੈ। ਪੰਜਾਬ ਸਰਕਾਰ ਨੇ ਮੁਨਾਫੇ ਵਾਲੀਆਂ ਸਹਿਕਾਰੀ ਸਭਾਵਾਂ ਲਈ ਮਾਰਕਫੈਡ ਤੋਂ ਖਾਦ ਲੈਣਾ ਲਾਜ਼ਮੀ ਕਰ ਦਿੱਤਾ। ਪੰਜਾਬ ਦੇ ਵਿੱਚ ਮੁਨਾਫੇ ਵਾਲੀਆਂ 900 ਪੇਂਡੂ ਸਹਿਕਾਰੀ ਸਭਾਵਾਂ ਨੇ ਜਿਨ੍ਹਾਂ ਨੂੰ ਮਾਰਕਫੈਡ ਤੋਂ ਖਾਦ ਲੈਣ ਦੇ ਬਦਲੇ ਜਿਹੜੀ ਸਹਿਕਾਰੀ ਸਭਾ ਉਹ 50 ਤੋਂ 60 ਹਜ਼ਾਰ ਰੁਪਏ ਦਾ ਵਿੱਤੀ ਰਗੜਾ ਉਹਨੂੰ ਲੱਗ ਰਿਹਾ। ਵਿਭਾਗ ਨੇ ਮਾਰਕਫੈਡ ਦੇ ਮੁਨਾਫੇ ਲਈ ਪੇਂਡੂ ਸਹਿਕਾਰੀ ਸਭਾਵਾਂ ਦੇ ਭਵਿੱਖ ਨੂੰ ਹੀ ਦਾਅ ਦੇ ਉੱਤੇ ਲਾਤਾ। ਪੰਜਾਬ ਦੇ ਵਿੱਚ 3500 ਦੇ ਕਰੀਬ ਪੇਂਡੂ ਸਹਿਕਾਰੀ ਸਭਾਵਾਂ ਨੇ ਜਿਨ੍ਹਾਂ ਨੂੰ ਖਾਦ ਨੀਤੀ ਦੇ ਅਨੁਸਾਰ 75% ਖਾਦ ਮਾਰਕਫੈਡ ਤੇ 75% ਖਾਦ ਜਿਹੜੀ ਆ ਉਹ ਇਫਕੋ ਤੋਂ ਜਿਹੜੀ ਉਹ ਸਪਲਾਈ ਹੁੰਦੀ ਆ। ਐਤਕੀ ਮੁਨਾਫੇ ਵਾਲੀਆਂ 900 ਸਹਿਕਾਰੀ ਸਭਾਵਾਂ ਦੇ ਵਾਸਤੇ ਲਾਜ਼ਮੀ ਕਰਤਾ ਗਿਆ ਕਿ ਉਹ ਸਾਰੀ ਖਾਦ ਮਾਰਕਫੈਡ ਤੋਂ ਖਰੀਦਣਗੀਆਂ। ਪੰਜਾਬ ਦੇ ਵਿੱਚ 28 ਲੱਖ MT ਯੂਰੀਆ ਤੇ 7.5 ਲੱਖ ਮੀਟ੍ਰਿਕ ਟਨ DAP ਦੀ ਖਪਤ ਹੁੰਦੀ ਆ। ਪੰਜਾਬ ਦੇ ਵਿੱਚ ਖਾਦ ਦਾ ਕਰੀਬ 3480 ਕਰੋੜ ਦਾ ਕਾਰੋਬਾਰ ਹੁੰਦਾ। ਸੂਬੇ ਦੇ ਵਿੱਚ 80% ਖਾਦ ਦੀ ਸਪਲਾਈ ਪੇਂਡੂ ਸਹਿਕਾਰੀ ਸਭਾਵਾਂ ਦੇ ਰਾਹੀਂ ਹੁੰਦੀ ਹੈ, ਜਿਹਦੇ ਨਾਲ ਕਿਸਾਨਾਂ ਨੂੰ ਸਹੂਲਤ ਵੀ ਮਿਲਦੀ ਹੈ। ਇਫਕੋ ਦੇ ਵੱਲੋਂ ਸਹਿਕਾਰੀ ਸਭਾਵਾਂ ਨੂੰ ਯੂਰੀਆ ਪ੍ਰਤੀ ਗੱਟਾ 250 ਰੁਪਏ ਤੇ DAP ਪ੍ਰਤੀ ਗੱਟਾ 1176 ਰੁਪਏ ਦਿੱਤਾ ਜਾਂਦਾ, ਜਦੋਂ ਕਿ ਮਾਰਕਫੈਡ ਦੇ ਵੱਲੋਂ ਸਹਿਕਾਰੀ ਸਭਾਵਾਂ ਨੂੰ ਇਹੋ ਯੂਰੀਆ ਖਾਦ 254 ਰੁਪਏ ਤੇ 65 ਪੈਸੇ ਪ੍ਰਤੀ ਗੱਟਾ ਔਰ DAP 1182 ਰੁਪਏ ਪ੍ਰਤੀ ਗੱਟਾ ਦਿੱਤੀ ਜਾ ਰਹੀ ਹੈ। ਮਤਲਬ ਕਿ ਇੱਕ ਤਾਂ ਇਹ ਕਰਤਾ ਕੰਪਲਸਰੀ ਕਿ ਤੁਸੀਂ ਉੱਥੋਂ ਖਰੀਦੋਗੇ, ਦੂਜਾ ਇਹਦੇ ਪੰਜਾਬ ਸਰਕਾਰ ਨੇ ਰੇਟ ਜਿਹੜੇ ਉਹ ਚੱਕ ਦਿੱਤੇ ਆ, ਕਿਉਂਕਿ ਸਰਕਾਰ ਜਿਹੜੀ ਆ ਉਹ
ਇਹ ਸਮਝਦੀ ਆ ਕਿ ਇਧਰੋਂ ਪੈਸਾ ਕਿਸਾਨਾਂ ਤੋਂ ਬਣਾ ਲਿਆ ਜਾਵੇ। ਇਹ ਐਕਚੁਅਲੀ ਇਸ ਕਰਕੇ ਜਿਹੜਾ ਸਾਰਾ ਕੁਝ ਇਹ ਕੀਤਾ ਗਿਆ। ਜਿਹੜੀ ਸਹਿਕਾਰੀ ਖੇਤੀਬਾੜੀ ਸਭਾਵਾਂ ਨੇ, ਉਹਦੇ ਜਿਹੜੇ ਪ੍ਰਧਾਨ ਨੇ, ਉਹਦਾ ਇਹ ਕਹਿਣਾ ਕਿ ਮਾਰਕਫੈਡ ਤੋਂ ਖਾਦ ਲੈਣਾ ਸਭਾਵਾਂ ਦੇ ਹੱਥ ਬੰਨ੍ਹ ਦਿੱਤੇ ਆ, ਜਿਹਦੇ ਨਾਲ ਮੁਨਾਫੇ ਵਾਲੀਆਂ ਸਭਾਵਾਂ ਨੂੰ ਵਿੱਤੀ ਸੱਟ ਵੱਜੂਗੀ। ਦੂਜੇ ਪਾਸੇ ਜਿਹੜਾ ਰਜਿਸਟਰਾਰ ਆ, ਉਹ ਇਹ ਕਹਿੰਦਾ ਕਿ ਇਹ ਸਭਾਵਾਂ ਦੀ ਭਲਾਈ ਵਾਲਾ ਜਿਹੜਾ ਜੀ ਉਹ ਫੈਸਲਾ। ਹੁਣ ਭਲਾਈ ਕਿਵੇਂ ਆ? ਇਹ ਤਾਂ ਸਰਕਾਰ ਦੀ ਭਲਾਈ ਹੈ ਨਾ। ਜਿਹੜੀਆਂ ਮੁਨਾਫੇ ਦੇ ਵਿੱਚ ਸਹਿਕਾਰੀ ਸਭਾਵਾਂ ਨੇ, ਉਹਨਾਂ ਦਾ ਕੀ ਕਸੂਰ ਆ ਕਿ ਉਹ ਮੁਨਾਫੇ ਦੇ ਵਿੱਚ ਨੇ? ਉਹਨਾਂ ਕੋਲੇ ਪੈਸੇ ਦਿਖਦੇ ਆ ਸਰਕਾਰ ਨੂੰ। ਸਰਕਾਰ ਸੋਚਦੀ ਆ ਇੱਕ ਤਾਂ ਉਹ ਪੈਸੇ ਆਉਣਗੇ, ਦੂਜਾ ਕਿਸਾਨਾਂ ਦੀ ਚੰਮ ਜਿਹੜੀ ਆ ਜੀ ਉਹ ਲਾ ਲਓ। ਇਹ ਐਲਾਨ ਤਾਂ ਇਹ ਕਰਦੇ ਆ ਨਾ ਕਿ ਕਿਸਾਨਾਂ ਦੇ ਹਮਾਇਤੀ ਨੇ। ਤੋ ਆਹ ਕੁਝ ਜਿਹੜਾ ਜੀ ਉਹ ਕੀਤਾ ਜਾ ਰਿਹਾ, ਇੱਕ ਇੱਕ ਕਰਕੇ ਸੂਬੇ ਦੀਆਂ ਜਿਹੜੀਆਂ ਇਦਾਂ ਦੇ ਸੰਸਥਾਵਾਂ ਨੇ ਛੋਟੀਆਂ ਛੋਟੀਆਂ, ਉਹਨੂੰ ਹੜੱਪਿਆ ਜਾ ਰਿਹਾ, ਉਹਨੂੰ ਖਤਮ ਕੀਤਾ ਜਾ ਰਿਹਾ। ਔਰ ਜਦੋਂ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਆ ਕਿ ਕੇਂਦਰ ਸਰਕਾਰ ਇੱਕ ਇੱਕ ਕਰਕੇ ਖੋ ਰਿਹਾ, ਉਹਨੇ ਤਾਂ ਖੋਣਾ ਹੀ ਆ, ਕਿਉਂਕਿ ਉਹਨੂੰ ਮੌਕਾ ਪ੍ਰਦਾਨ ਜਿਹੜਾ ਜੀ ਉਹ ਕੌਣ ਕਰ ਰਿਹਾ? ਸਰਕਾਰਾਂ ਕਰ। ਬਿਲਕੁਲ ਜੀ, ਸਰਕਾਰਾਂ ਆਪ ਹੀ ਕਰ ਰਹੀਆਂ ਹੈ ਨਾ। ਅੱਗੇ ਬੇਅਦਬੀ ਕਾਂਡ ਵਾਲੀ ਸਿੱਟ ਨੇ ਪਹਿਲਾ ਚਲਾਨ ਪੇਸ਼ ਕਰਕੇ ਮੇਰੇ ਖਿਆਲ 'ਚ ਜਾਂਚ ਖਤਮ ਹੀ ਕਰ ਦਿੱਤੀ ਹੈ। ਦੇਖੋ, ਉਹਨਾਂ ਨੇ ਚਲਾਨ ਪੇਸ਼ ਕਰ ਦਿੱਤਾ। 3 ਸਿੱਟਾਂ ਨੇ। ਇਹ ਸਿੱਟ ਜਿਹੜੀ ਸੀਗੀ ਬੇਅਦਬੀ ਕਾਂਡ ਵਾਲੀ ਆ, ਇਹ ਜਿਹੜੇ ਮਿਸਟਰ ਪਰਮਾਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਬਣੀ ਹੋਈ ਆ। ਇਸ ਸਿੱਟ ਨੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ ਤੇ ਪੱਤਰੇ ਪਾੜਨ ਤੱਕ ਦੀ ਜਾਂਚ ਦੇ ਮਾਮਲੇ ਦੇ ਉੱਤੇ ਪਹਿਲਾ ਚਲਾਨ ਪੇਸ਼ ਕੀਤਾ ਫਰੀਦਕੋਟ ਦੀ ਅਦਾਲਤ ਦੇ ਵਿੱਚ। ਇਹ ਕਿਹਾ ਕਿ ਪੁਲਿਸ ਨੇ 12 ਅਕਤੂਬਰ 2015 ਨੂੰ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕੀਤਾ ਸੀਗਾ। ਇਹਦੇ ਵਿੱਚ ਜਿਹੜੀਆਂ ਧਾਰਾਵਾਂ ਨੇ ਉਹੀ 295, 295 A, 154 ਤੇ 120 B ਸਾਜ਼ਿਸ਼ ਘੜਨੀ, ਉਹਦੇ ਤਹਿਤ ਮੁਕੱਦਮਾ ਜਿਹੜਾ ਉਹ ਦਰਜ ਕੀਤਾ। ਇਸ ਮਸਲੇ ਦੇ ਉੱਤੇ ਜਿਹੜਾ ਜਾਂਚ ਟੀਮ ਨੇ ਡੇਰੇ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਤੇ ਸੰਦੀਪ ਬਰੇਟਾ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਆ। ਇਸ ਮਸਲੇ ਦੇ ਉੱਤੇ ਜਿਹੜਾ ਸਿੱਟ ਹੈ ਉਹ ਕਹਿੰਦੀ ਆ ਕਿ ਉਹਦੀ ਜਾਂਚ ਪੂਰੀ ਹੋ ਗਈ ਲਗਭਗ, ਔਰ ਪੂਰੀ ਹੋਈ ਜਾਂਚ ਦੇ ਵਿੱਚ ਪਹਿਲਾ ਚਲਾਨ ਪੇਸ਼ ਕਰਤਾ। ਬਾਕੀ ਜਿਹੜੇ ਰਹਿੰਦੇ ਚਲਾਨ ਨੇ ਛੇਤੀ ਪੇਸ਼ ਕਰ ਦਿੱਤੇ ਜਾਣਗੇ। 6 ਡੇਰਾ ਪ੍ਰੇਮੀ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਹੋਏ ਨੇ। ਇਹ ਦੂਸਰੀ ਵਾਰੀ ਇਹਨਾਂ ਦੀ ਗ੍ਰਿਫਤਾਰੀ ਹੋਈ ਆ। ਪਹਿਲਾਂ ਇਸ ਸਿੱਟ ਜਿਹੜੀ ਸੀਗੀ ਜੀ, ਇਹਦੀ ਅਗਵਾਈ ਕਰ ਰਹੇ ਸੀ ਰਣਬੀਰ ਸਿੰਘ ਖੱਟੜਾ। ਉਹ ਰਿਟਾਇਰ ਹੋ ਗਏ ਆਪਣੇ ਅਹੁਦੇ ਤੋਂ, ਤੇ ਉਂਝ ਹਾਈ ਕੋਰਟ ਨੇ ਉਹਨਾਂ ਨੂੰ ਇਸ ਸਿੱਟ ਤੋਂ ਲਾਂਭੇ ਕਰ ਦਿੱਤਾ ਸੀਗਾ। ਉਹਨਾਂ ਦੀ ਜਗ੍ਹਾ ਦੇ ਉੱਤੇ ਮਿਸਟਰ ਪਰਮਾਰ ਫਿਰ ਪੰਜਾਬ ਸਰਕਾਰ ਨੇ ਜਿਹੜੇ ਉਹ ਲਾਏ ਸੀਗੇ, ਉਹ ਇਹਦੀ ਜਾਂਚ ਕਰ ਰਹੇ ਸੀਗੇ। ਸੋ ਹੁਣ ਵੱਡਾ ਸਵਾਲ ਇਹ ਆ ਕਿ ਇਹਨਾਂ 6 ਡੇਰਾ ਪ੍ਰੇਮੀਆਂ ਨੂੰ ਗ੍ਰਿਫਤਾਰ ਕਰਕੇ ਕੀ ਇਹ ਜਾਂਚ ਮੁਕੰਮਲ ਹੋ ਗਈ? ਇਹ ਬੜਾ ਵੱਡਾ ਸਵਾਲ ਹੈ। ਇਹ ਸਿੱਟ ਕਹਿ ਰਹੀ ਹੈ ਜਾਂਚ ਮੁਕੰਮਲ ਹੋ ਗਈ, ਇਹਦਾ ਮਤਲਬ ਡੇਰਾ ਮੁਖੀ ਵੱਲ ਨੂੰ ਇਹ ਜਾਂਚ ਨਹੀਂ ਜਾਊਗੀ, ਔਰ ਇਹ ਜਾਂਚ ਉਹਨਾਂ ਵਾਲੇ ਪਾਸੇ ਨਹੀਂ ਜਾਊਗੀ ਜਿਨ੍ਹਾਂ ਨੇ ਘਰ ਸੱਦ ਕੇ ਜਿਹੜਾ ਸੀ ਉਹ ਹੁਕਮਨਾਮਾ ਕਰਵਾਇਆ। ਮੁੜ ਕੇ ਉਹ ਹੁਕਮਨਾਮਾ ਜਾਇਜ਼ ਠਹਿਰਾਉਣ ਦੇ ਵਾਸਤੇ 90-95 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ, ਫਿਰ ਉਹ ਹੁਕਮਨਾਮਾ ਵਾਪਸ ਕਰਵਾਇਆ। ਪਰ ਉੱਥੇ ਨਹੀਂ ਜਾਊਗੀ, ਕਿਉਂਕਿ ਜਿੰਨੀ ਦੇਰ ਤੱਕ ਇਹਦੇ ਪਿਛਲਾ ਦਿਮਾਗ ਸਾਹਮਣੇ ਨਹੀਂ ਆਉਂਦਾ, ਉਨੀ ਦੇਰ ਤੱਕ ਇਹ ਇਨਸਾਫ ਕਿਵੇਂ ਕਿਹਾ ਜਾ ਸਕਦਾ? ਇੱਕ ਦੂਜੀ ਗੱਲ ਕਿ ਕਿਉਂਕਿ ਇਹ ਗੱਲ ਹੋਊਗੀ ਨਾ ਕਿ ਕੀ ਕਰ ਲਿਆ ਕਿਸੇ ਨੇ। ਜਿਹੜੀਆਂ ਇਹ ਧਾਰਾਵਾਂ ਨੇ ਇਹਨਾਂ ਦੀ ਜ਼ਮਾਨਤ ਹੋ ਜਾਣੀ ਹੈ। ਜ਼ਮਾਨਤ ਤੋਂ ਬਾਅਦ ਲੰਬਾ ਸਮਾਂ ਲੱਗੂਗਾ ਇਸ ਕੇਸ ਦੇ ਚੱਲਦਿਆਂ। ਫਿਰ ਉਹ ਕਹਿਣਗੇ ਜਿੰਨੀ ਕੁ ਸਜ਼ਾ ਹੋਈ ਆ ਉਹਨਾਂ ਸਮਾਂ ਤਾਂ ਅਸੀਂ ਅੰਦਰ ਕੱਟ ਵੀ ਆਏ ਹਾਂ। ਇਹੀ ਕੁਝ ਜਿਹੜਾ ਦੀ ਇਸ ਮਾਮਲੇ ਦੇ ਉੱਤੇ ਹੋਣਾ, ਤੁਸੀਂ ਜਿਹੜਾ ਉਹ ਵੇਖ ਲੈਣਾ। ਦੂਜੇ ਪਾਸੇ ਜਿਹੜੀ ਦੂਜੀ ਸਿੱਟ ਹੈ, ਜਿਹੜੀ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਹੈ, ਉਹਨੇ ਐਪਲੀਕੇਸ਼ਨ ਪਾਈ ਸੀ ਜਿਹੜਾ ਕਿ ਨਾਰਕੋ ਟੈਸਟ ਕਰਾਇਆ ਜਾਵੇ। ਸੁਮੇਧ ਸੈਣੀ ਤੇ ਜਿਹੜਾ ਚਰਨਜੀਤ ਸ਼ਰਮਾ, ਉਹ ਤਾਂ ਮੁੱਕਰ ਗਏ। ਉਹ ਕਹਿੰਦੇ ਅਸੀਂ ਨਹੀਂ ਕਰਾਉਂਦੇ ਇਹ ਟੈਸਟ। ਉਹਨਾਂ ਨੇ ਆਪੋ ਆਪਣੀ ਸਿਹਤ ਦਾ ਹਵਾਲਾ ਦਿੱਤਾ। ਇਸ ਮਾਮਲੇ ਦੇ ਉੱਤੇ ਪਰਮਰਾਜ ਉਮਰਾ ਨੰਗਲ ਨੇ ਇਹ ਕਿਹਾ ਕਿ ਉਹ ਇਹ ਟੈਸਟ ਕਰਵਾਉਣ ਦੇ ਵਾਸਤੇ ਤਿਆਰ ਨੇ, ਪਰ ਉਹਨਾਂ ਨੇ ਨਾਲ ਕੁਝ ਕੰਡੀਸ਼ਨਾਂ ਲਾਤੀਆਂ ਨੇ ਬਾਹਰ ਆ ਕੇ। ਇਹ ਕਿਹਾ ਕਿ ਇੱਕ ਤਾਂ ਕੁੰਵਰ ਵਿਜੇ ਪ੍ਰਤਾਪ ਦਾ ਵੀ ਨਾਰਕੋ ਟੈਸਟ ਜਿਹੜਾ ਉਹ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਉਹਦੀ ਜਿਹੜੀ ਜਾਂਚ ਸੀ ਉਹਨੇ ਪਾਰਸ਼ਲਿਟੀ ਦੇ ਨਾਲ ਇਹ ਜਾਂਚ ਨੂੰ ਅੰਜਾਮ ਦਿੱਤਾ। ਕੀ ਪਰਮਰਾਜ ਉਮਰਾ ਨੰਗਲ ਦਾ ਇਕੱਲੇ ਦਾ ਟੈਸਟ ਹੋਊਗਾ, ਦੂਜਿਆਂ ਦਾ ਰਹਿਣ ਦਿੱਤਾ ਜਾਊਗਾ? ਅਦਾਲਤ ਤਿੰਨਾਂ ਨੂੰ ਟੈਸਟ ਕਰਵਾਉਣ ਦੀ ਗੱਲ ਕਹਿੰਦੀ ਆ। ਜੇ ਕਹੂਗੀ ਆਉਂਦੇ ਦਿਨਾਂ 'ਚ ਤੇ ਸੁਣਵਾਈ ਜਦੋਂ ਹੋ ਰਹੀ ਆ, ਤੇ ਫਿਰ ਕੀ ਉਹ ਹਾਈ ਕੋਰਟ ਦਾ ਰੁਖ ਕਰਨਗੇ? ਹਾਈ ਕੋਰਟ ਦੇ ਵਿੱਚ ਜਾ ਕੇ ਕਹਿਣਗੇ ਕਿ ਸਿਹਤ ਦੀ ਵਜ੍ਹਾ ਕਰਕੇ ਉਹ ਨਾਰਕੋ ਟੈਸਟ ਨਹੀਂ ਕਰਵਾਉਣਾ ਚਾਹੁੰਦੇ।
ਮਤਲਬ ਕਿ ਪੂਰੇ ਪ੍ਰਬੰਧ ਨੇ ਇਹਨੂੰ ਜਿੰਨਾ ਲੰਮਾ ਹੋ ਸਕੇ ਖਿੱਚਣ। ਤੈਸ਼ ਨੈਸ਼ ਕਰਕੇ ਰੱਖ ਦਿੱਤਾ ਨਾ ਲੋਕਾਂ ਨੇ ਸਭ ਕੁਝ। ਅੱਗੇ ਪੰਜਾਬ ਦੇ ਥਾਣਿਆਂ ਦੇ ਵਿੱਚ ਪੁਲਿਸ ਦੀ ਚੁਸਤੀ ਦੇਖੋ ਤੁਸੀਂ, ਕਿ ਜੋ ਫੋਟੋ ਦਿਖਾ ਰਹੇ ਆ ਉਹ ਵੀ 10 ਸਾਲ ਪੁਰਾਣੀਆਂ। ਦੇਖੋ ਇਹਦੇ ਵਿੱਚ ਤੁਸੀਂ ਇਹੀ ਜਿਹੜਾ ਦੀ ਕਹਿ ਰਹੇ ਹੋ ਕਿ ਸੂਬੇ ਦੇ ਵਿੱਚ ਠੱਗ ਟਰੈਵਲ ਏਜੰਟ ਜਿਹੜੇ ਨੇ, ਜਿਹੜੇ ਉਹਨਾਂ ਦੇ ਚੁੰਗਲ ਦੇ ਵਿੱਚ ਨਾ ਲੋਕ ਜਿਹੜਾ ਉਹ ਫਸਣ, ਤੇ ਪੰਜਾਬ ਪੁਲਿਸ ਨੇ ਅਜੀਬੋ-ਗਰੀਬ ਸਟੈਪ ਇਹਦੇ ਲਈ ਚੁੱਕੇ ਆ। ਪੁਲਿਸ ਨੇ ਆਫੀਸ਼ੀਅਲ ਵੈਬਸਾਈਟ ਦੇ ਉੱਤੇ 23 ਵੱਡੇ ਠੱਗ ਟਰੈਵਲ ਏਜੰਟ ਜਿਹੜੇ ਉਹਨਾਂ ਦੀ ਲਿਸਟ ਜਾਰੀ ਕਰਕੇ ਇਹ ਕਿਹਾ ਕਿ ਵਿਦੇਸ਼ ਜਾਣ ਵਾਲੇ ਜਿਹੜੇ ਲੋਕ ਨੇ ਉਹ ਇਹਨਾਂ ਏਜੰਟਾਂ ਤੋਂ ਬਚ ਕੇ ਰਹਿਣ। ਚੰਗੀ ਗੱਲ ਆ, ਇਹਨਾਂ ਨੇ ਜਿਹੜੀ ਆ ਉਹ ਸੂਚੀ ਜਾਰੀ ਕਰਤੀ ਆ, ਫੋਟੋਆਂ ਜਿਹੜੀਆਂ ਦੀ ਲਾਤੀਆਂ। ਪਰ ਸਭ ਤੋਂ ਅਜੀਬ ਗੱਲ ਇਹਦੇ ਵਿੱਚ ਇਹ ਆ ਕਿ ਇਹਦੇ ਜਿਹੜੇ 7 ਠੱਗ ਟਰੈਵਲ ਏਜੰਟ ਨੇ ਉਹਨਾਂ ਦੀ ਜਿਹੜੀ ਫੋਟੋ ਜਾਰੀ ਕੀਤੀ ਗਈ ਆ ਉਹ 10 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਆ। 16 ਠੱਗਾਂ ਦੀ ਜਿਹੜੀ ਤਸਵੀਰ ਹੈ ਹੀ ਨਹੀਂ, ਜਿਨ੍ਹਾਂ ਦੀ ਤਸਵੀਰ ਜਾਰੀ ਕੀਤੀ ਗਈ ਆ ਉਹ ਅੱਜ ਕਿਹੋ ਜਿਹੇ ਦਿਸਦੇ ਆ ਇਹਦੀ ਜਾਣਕਾਰੀ ਕਿਸੇ ਕੋਲੇ ਨਹੀਂ। ਇਹਦੇ 'ਚ ਹੋਰ ਇੰਟਰਸਟਿੰਗ ਗੱਲ ਇਹ ਆ ਕਿ ਇੰਟੈਲੀਜੈਂਸ ਵਿਭਾਗ ਜਿਹੜਾ ਉਹਨੇ ਇਹਨਾਂ ਏਜੰਟਾਂ ਦੇ ਉੱਤੇ 1.5 ਲੱਖ ਰੁਪਏ ਤੋਂ ਲੈ ਕੇ 20,000 ਰੁਪਏ ਤੱਕ ਦਾ ਇਨਾਮ ਰੱਖਿਆ ਆ ਕਿ ਜਿਹੜਾ ਵੀ ਇਹਨਾਂ ਏਜੰਟਾਂ ਨੂੰ ਫੜਵਾਊਗਾ ਉਹਨੂੰ ਇਹ ਇਨਾਮ ਦਿੱਤਾ ਜਾਊਗਾ। ਅੱਛਾ, ਜਿਹੜੇ ਇਹਨਾਂ ਭਗੌੜਿਆਂ ਦੀ ਜਾਣਕਾਰੀ ਦੇਣਗੇ ਉਹਨਾਂ ਦੇ ਵਾਸਤੇ ਪੁਲਿਸ ਨੇ ਨੰਬਰ ਜਾਰੀ ਜਿਹੜਾ ਜੀ ਉਹ ਕਰਤੇ। ਜਿਹੜੇ ਨੰਬਰ ਜਾਰੀ ਕੀਤੇ ਗਏ ਉਹ ਪੁਲਿਸ ਅਧਿਕਾਰੀਆਂ ਦੇ ਨਿਕਲੇ। ਜਦੋਂ ਇਹ ਪੁੱਛਿਆ ਗਿਆ ਕਿ ਜਿਹੜਾ ਜਾਣਕਾਰੀ ਦੇਊਗਾ ਉਹਨੂੰ ਇਨਾਮ ਕਿਵੇਂ ਮਿਲੂਗਾ, ਤਾਂ ਉਹਨੇ ਇਹ ਕਿਹਾ ਕਿ ਨਾ ਤਾਂ ਉਹਨਾਂ ਦੇ ਕੋਲੇ ਭਗੌੜਿਆਂ ਦੇ ਬਾਰੇ ਦੇ ਵਿੱਚ ਕੋਈ ਜਾਣਕਾਰੀ ਆ ਤੇ ਨਾ ਹੀ ਇਨਾਮ ਦੇ ਬਾਰੇ ਦੇ ਵਿੱਚ ਜਾਣਕਾਰੀ ਆ। ਉਹਨਾਂ ਨੇ ਇਹ ਗੱਲ ਜ਼ਰੂਰ ਮੰਨੀ ਕਿ ਉਹਨਾਂ ਨੂੰ ਨਹੀਂ ਪਤਾ ਕਿ ਉਹਨਾਂ ਦੇ ਨੰਬਰ ਇਹ ਸ਼ੇਅਰ ਕਿਉਂ ਕੀਤੇ ਗਏ ਆ, ਭਾਵ ਕਿ ਇਹ ਨੰਬਰ ਜਿਹੜੇ ਆ ਉਹ ਤਾਂ ਪੁਲਿਸ ਅਫਸਰਾਂ ਦੇ ਆ। ਜਿਹੜੇ ਇਹ 16 ਟਰੈਵਲ ਏਜੰਟ ਨੇ ਉਹਨਾਂ ਨੇ ਸੈਂਕੜੇ ਲੋਕ ਨੇ ਜਿਨ੍ਹਾਂ ਦੇ ਨਾਲ ਠੱਗੀ ਜਿਹੜੀ ਉਹ ਮਾਰੀ ਆ ਔਰ ਕਰੋੜਾਂ ਰੁਪਈਆ ਇਹਨਾਂ ਨੇ ਇਹਨਾਂ ਤੋਂ ਜਿਹੜਾ ਉਹ ਇਕੱਠਾ ਕਰ ਲਿਆ। ਬਾਹਰ ਜਾਣ ਦੀ ਜਿਹੜੀ ਇੱਛਾ ਹੈ ਪੰਜਾਬੀਆਂ ਦੀ, ਉਹਦੇ ਬਾਰੇ ਦੇ ਵਿੱਚ ਇਹ ਠੱਗ ਟਰੈਵਲ ਏਜੰਟ ਜਾਣਦੇ ਆ ਕਿ ਉਹਨੂੰ ਕਿਵੇਂ ਕੈਸ਼ ਕਰਨਾ ਤੇ ਉਹਨਾਂ ਨੂੰ ਕਿਵੇਂ ਜਿਹੜਾ ਉਹ ਠੱਗਣਾ। ਪਰ ਇਹਦੇ ਤੋਂ ਤਾਂ ਤੁਸੀਂ ਅੰਦਾਜ਼ਾ ਸਿੱਧਾ ਲਾ ਸਕਦੇ ਹੋ ਨਾ ਕਿ ਇੱਕ ਕਿਸਮ ਦੇ ਨਾਲ ਜਿਹੜੀ ਠੱਗੀ ਆ ਉਹਦੇ ਵਿੱਚ ਮਿਲੀ ਭੁਗਤ ਆ। 10 ਸਾਲ ਪੁਰਾਣੀ ਫੋਟੋ ਤੁਸੀਂ ਜਿਹੜੀ ਉਹ ਲਾ ਰਹੇ ਹੋ, 1.5 ਲੱਖ ਤੋਂ ਲੈ ਕੇ 20,000 ਰੁਪਏ ਤੱਕ ਇਨਾਮ ਰੱਖ ਰਹੇ ਹੋ। ਕੁਝ ਫੋਟੋਆਂ ਹੈ ਹੀ ਨਹੀਂ, ਥੱਲੇ ਲਿਖਿਆ ਹੋਇਆ ਇਹਨਾਂ ਤੋਂ ਬਚ ਕੇ ਰਹੋ। ਕਿਹਦੇ ਤੋਂ ਬਚ ਕੇ ਰਹੋ, ਕਿਹੜੀ ਫੋਟੋ ਤੋਂ ਕੁਝ ਨਹੀਂ ਪਤਾ। ਜਿਹੜੇ ਨੰਬਰ ਤੁਸੀਂ ਜਾਰੀ ਕੀਤੇ ਆ ਉਹ ਅਫਸਰਾਂ ਦੇ ਆ, ਉਹ ਕਹਿੰਦੇ ਸਾਨੂੰ ਨਹੀਂ ਪਤਾ ਸਾਡਾ ਨੰਬਰ ਜਿਹੜਾ ਦੀ ਉਹ ਪੁਲਿਸ ਵਾਲਿਆਂ ਨੇ ਜਾਰੀ ਕਿਉਂ ਕਰ ਦਿੱਤਾ। ਜੇ ਇਹੀ ਲੋਕ ਓਨੈਸਟ ਹੁੰਦੇ ਤਾਂ ਇੰਨਾ ਬੇੜਾ ਕਿਉਂ ਗਰਕ। ਬਹੁਤ ਮੰਦਾ ਹਾਲ ਕੀਤਾ ਇਹਨਾਂ ਨੇ। ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।